कि पंजाब दा मालक ते पालक वो खालसा पंथ आ। ये गल जिहड़ी आ हड़ां ने हर क्राइसिस ने साबित कीती है कि सिख बिना किसी होर दी झाग रखिया बिना किसी की उड़ीक कीतिया खुद पंजाब नूं बचाउण लई पंजाब दे लोकां नूं बचाउण लई पहुंचदे आ। सिर्फ इत्थे नहीं विदेशों में बैठे सिख भी इहदे फिक्रमंद आ। जिहड़ी इंडियन स्टेट आ वो इस चीज़ नूं ਜਿਹੜਾ ਆ ਵੀ ਸਿੱਖਾਂ ਦਾ ਇੱਕ ਅਜਿਹਾ ਰੂਪ ਪੇਸ਼ ਕਰਨਾ ਚਾਹੁੰਦੀ ਹੈ ਕਿ ਸਿੱਖ ਇੱਕ ਨਫ਼ਰਤ ਦੇ ਵਿੱਚੋਂ ਪ੍ਰਵਾਸੀਆਂ ਦਾ ਵਿਰੋਧ ਕਰ ਰਹੇ ਆ। ਤਾਂ ਪੰਜਾਬ ਦੇ ਵਿੱਚ ਜਿਹੜਾ ਪੁਸ਼ ਮਾਰਨਾ ਚਾਹੀਦਾ ਉਹ ਇਹੋ ਜਿਹੇ ਕਾਨੂੰਨ ਬਣਾਉਣ ਵਾਸਤੇ ਮਾਰਨਾ ਚਾਹੀਦਾ ਜਿਹੜੀ ਪੰਜਾਬ ਦੀ ਜ਼ਮੀਨ ਦੀ ਮਾਲਕੀ ਆ, ਪੰਜਾਬ ਦੇ ਵਿੱਚ ਵੋਟਾਂ ਬਣਾਉਣ ਦਾ ਅਧਿਕਾਰ ਆ, ਉਹ ਬਾਹਰਲੇ ਨੂੰ ਨਹੀਂ ਹੋਣਾ ਚਾਹੀਦਾ। ਪੰਜਾਬ ਕੋਈ ਸ਼ਾਮਲਾਟ ਨਹੀਂ, ਸਿੱਖਾਂ ਕੋਲ ਪੰਜਾਬ ਦਾ ਕੋਈ ਬਦਲ ਨਹੀਂ ਹੈਗਾ। ਪੰਜਾਬ ਦੀ ਜਿਹੜੀ ਧਰਤੀ ਆ ਜਿਹੜੀ ਸਿੱਖਾਂ ਨੇ ਪਾਤਸ਼ਾਹ ਕੋਲੋਂ ਮੰਗ ਕੇ ਲਈ ਆ, ਇਹਦਾ ਜਿਹੜਾ ਕੋਈ ਅਲਟਰਨੇਟਿਵ ਨਹੀਂ ਆ ਵੀ ਜਿਹੜੀ ਪੰਜਾਬ ਦੇ ਵਿੱਚ ਜਿੱਥੋਂ ਮਰਜ਼ੀ ਲੋਕ ਆ ਕੇ ਵਸਦੇ ਆ ਵੀ ਉਹ ਚੀਜ਼ ਦੇ ਉੱਪਰ ਰੋਕ ਲੱਗਣੀ ਚਾਹੀਦੀ ਹੈ। ਆਪਾਂ ਉਹਨਾਂ ਨੂੰ ਇੱਕ ਮੰਚ ਤੇ ਇਕੱਠਾ ਕਰੀਏ, ਸਾਰਿਆਂ ਦੀ ਸਲਾਹ ਦੇ ਨਾਲ ਕੋਈ ਸਾਂਝਾ ਥਾਂ ਦੇਖੀਏ, ਉਹ ਸਾਰੀਆਂ ਪੰਚਾਇਤਾਂ ਦੇ ਮੋਹਤਬਰ ਉੱਥੇ ਆਉਣ ਤੇ ਸਮੂਹਿਕ ਰੂਪ ਦੇ ਵਿੱਚ ਇੱਕ ਵੱਡਾ ਰੈਜ਼ੋਲੂਸ਼ਨ ਲਿਆਂਦਾ ਜਾਵੇ ਕਿ ਅਸੀਂ ਪੰਜਾਬ ਦੇ ਵਿੱਚ ਅਜਿਹਾ ਰੈਜ਼ੋਲੂਸ਼ਨ ਚਾਹੁੰਦੇ ਹਾਂ ਕਿ ਹਰ ਕੋਈ ਬੰਦਾ ਆ ਕੇ ਪੰਜਾਬ ਦੀ ਧਰਤੀ ਦੇ ਉੱਤੇ ਮਾਲਕ ਨਾ ਬਣੇ, ਵੋਟਰ ਨਾ ਬਣੇ। ਦਸਮ ਪਾਤਸ਼ਾਹ ਵੱਲੋਂ ਬਖਸ਼ੀ ਫਤਿਹ ਨਾਲ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੜ੍ਹਾਂ ਵਾਲੇ ਮਸਲੇ ਤੇ ਮੈਨੂੰ ਲੱਗਦਾ ਕਿ ਕਾਫੀ ਡੂੰਘਾਈ ਦੇ ਵਿੱਚ ਸਰਦਾਰ ਅਜੇਪਾਲ ਸਿੰਘ ਬਰਾੜ ਤੇ ਪ੍ਰੋਫੈਸਰ ਢਿੱਲੋਂ ਨਾਲ ਗੱਲ ਕੀਤੀ ਆ। ਜਿਹੜੇ ਮਸਲੇ ਤੇ ਮੈਂ ਗੱਲ ਕਰਨੀ ਆ ਉਹ ਪਹਿਲਾਂ ਤਾਂ ਪ੍ਰਵਾਸੀਆਂ ਵਾਲਾ ਮਸਲਾ ਜਿਹੜਾ ਇਸ ਸਮੇਂ ਪੰਜਾਬ 'ਚ ਬਹੁਤ ਸੁਰਖੀਆਂ 'ਚ ਭੱਜਿਆ ਹੋਇਆ। ਉੱਥੇ ਕੁਝ ਚੀਜ਼ਾਂ ਦੇ ਉੱਪਰ ਸਾਨੂੰ ਸਿੱਖਾਂ ਨੂੰ, ਸਿੱਖ ਜਥੇਬੰਦੀਆਂ ਨੂੰ ਖਾਸ ਧਿਆਨ ਦੇਣ ਦੀ ਲੋੜ ਹੈ। ਵੇਖੋ, ਪਹਿਲੀ ਤਾਂ ਇਹ ਗੱਲ ਸਪਸ਼ਟ ਆ ਕਿ ਪੰਜਾਬ ਦਾ ਮਾਲਕ ਤੇ ਪਾਲਕ ਉਹ ਖਾਲਸਾ ਪੰਥ ਆ। ਇਹ ਗੱਲ ਜਿਹੜੀ ਆ ਹੜ੍ਹਾਂ ਨੇ ਹਰ ਕ੍ਰਾਈਸਿਸ ਨੇ ਸਾਬਤ ਕੀਤੀ ਆ ਕਿ ਸਿੱਖ ਬਿਨਾਂ ਕਿਸੇ ਹੋਰ ਦੀ ਝਾਗ ਰੱਖਿਆ ਬਿਨਾਂ ਕਿਸੇ ਦੀ ਉਡੀਕ ਕੀਤਿਆਂ ਖੁਦ ਪੰਜਾਬ ਨੂੰ ਬਚਾਉਣ ਲਈ, ਪੰਜਾਬ ਦੇ ਲੋਕਾਂ ਨੂੰ ਬਚਾਉਣ ਲਈ ਪਹੁੰਚਦੇ ਆ। ਸਿਰਫ ਇੱਥੇ ਨਹੀਂ ਵਿਦੇਸ਼ਾਂ ਵਿੱਚ ਬੈਠੇ ਸਿੱਖ ਵੀ ਇਹਦੇ ਫਿਕਰਮੰਦ ਆ। ਤਾਂ ਜਿਹੜਾ ਪ੍ਰਵਾਸੀਆਂ ਵਾਲਾ ਮਸਲਾ ਆ ਉਹਦੇ ਵਿੱਚ ਇੱਕ ਖਾਸ ਜਿਹੜਾ ਨੁਕਤਾ ਆ ਉਹ ਇਹ ਆ ਕਿ ਇਹ ਸਾਰੀ ਗੱਲ ਨਫ਼ਰਤ ਵਾਲੇ ਖਾਤੇ 'ਚ ਨਾ ਪਵੇ ਕਿ ਜਿਹੜੀ ਇੰਡੀਅਨ ਸਟੇਟ ਆ ਉਹ ਇਸ ਚੀਜ਼ ਨੂੰ ਜਿਹੜਾ ਆ ਵੀ ਸਿੱਖਾਂ ਦਾ ਇੱਕ ਅਜਿਹਾ ਰੂਪ ਪੇਸ਼ ਕਰਨਾ ਚਾਹੁੰਦੀ ਹੈ ਕਿ ਸਿੱਖ ਇੱਕ ਨਫ਼ਰਤ ਦੇ ਵਿੱਚੋਂ ਪ੍ਰਵਾਸੀਆਂ ਦਾ ਵਿਰੋਧ ਕਰ ਰਹੇ ਆ। ਸਾਨੂੰ ਆਪਣਾ ਕੇਸ ਬੜੇ ਸੁਲਝਾਵੇਂ ਤਰੀਕੇ ਦੇ ਨਾਲ ਸਾਹਮਣੇ ਰੱਖਣਾ ਚਾਹੀਦਾ। ਸਾਡੇ ਗੁਆਂਢ ਦੇ ਵਿੱਚ ਹਿਮਾਚਲ ਨੇ ਜਿਵੇਂ ਕਾਨੂੰਨ ਬਣਾਇਆ ਆ, ਹੋਰ ਬਹੁਤ ਸਟੇਟਾਂ ਆ, ਮੈਂ ਨਾਮ ਨਹੀਂ ਗਿਣਾਉਣੇ ਉਹਨਾਂ ਦੇ, ਕਿ ਉਹਨਾਂ ਨੇ ਜਦੋਂ ਕਾਨੂੰਨ ਬਣਾਇਆ ਤਾਂ ਸਾਰੇ ਦੇਸ਼ ਦੇ ਵਿੱਚ ਉਹਨਾਂ ਦੇ ਖਿਲਾਫ ਕੋਈ ਇਹੋ ਜਿਹੀ ਗੱਲ ਨਹੀਂ ਉੱਠੀ ਕਿ ਇਹ ਜਿਹੜੇ ਪਿਛਾਂਹ ਖਿੱਚੂ ਕਦਮ ਆ ਜਾਂ ਇਹਨਾਂ ਦੇ ਵਿੱਚ ਕੋਈ ਨਫ਼ਰਤ ਆ। ਤਾਂ ਪੰਜਾਬ ਦੇ ਵਿੱਚ ਜਿਹੜਾ ਪੁਸ਼ ਮਾਰਨਾ ਚਾਹੀਦਾ ਉਹ ਇਹੋ ਜਿਹੇ ਕਾਨੂੰਨ ਬਣਾਉਣ ਵਾਸਤੇ ਮਾਰਨਾ ਚਾਹੀਦਾ ਜਿਹੜੀ ਪੰਜਾਬ ਦੀ ਜ਼ਮੀਨ ਦੀ ਮਾਲਕੀ ਆ, ਪੰਜਾਬ ਦੇ ਵਿੱਚ ਵੋਟਾਂ ਬਣਾਉਣ ਦਾ ਅਧਿਕਾਰ ਆ, ਉਹ ਬਾਹਰਲੇ ਨੂੰ ਨਹੀਂ ਹੋਣਾ ਚਾਹੀਦਾ। ਜਿਹੜਾ 27 ਦੀ ਇਲੈਕਸ਼ਨ ਦੇ ਵਿੱਚ ਵੀ ਅਸੀਂ ਜੇ ਸਾਰੀਆਂ ਧਿਰਾਂ ਜ਼ੋਰ ਮਾਰੀਏ ਤਾਂ ਇਹ ਗੱਲ ਏਜੰਡੇ ਤੇ ਆ ਸਕਦੀ ਹੈ ਕਿ ਪੰਜਾਬ ਕੋਈ ਸ਼ਾਮਲਾਟ ਨਹੀਂ, ਸਿੱਖਾਂ ਕੋਲ ਪੰਜਾਬ ਦਾ ਕੋਈ ਬਦਲ ਨਹੀਂ ਹੈਗਾ। ਪੰਜਾਬ ਦੀ ਜਿਹੜੀ ਧਰਤੀ ਆ ਜਿਹੜੀ ਸਿੱਖਾਂ ਨੇ ਪਾਤਸ਼ਾਹ ਕੋਲੋਂ ਮੰਗ ਕੇ ਲਈ ਆ, ਇਹਦਾ ਜਿਹੜਾ ਕੋਈ ਅਲਟਰਨੇਟਿਵ ਨਹੀਂ ਆ ਵੀ ਜਿਹੜੀ ਪੰਜਾਬ ਦੇ ਵਿੱਚ ਜਿੱਥੋਂ ਮਰਜ਼ੀ ਲੋਕ ਆ ਕੇ ਵਸਦੇ ਆ ਵੀ ਉਹ ਚੀਜ਼ ਦੇ ਉੱਪਰ ਰੋਕ ਲੱਗਣੀ ਚਾਹੀਦੀ ਹੈ। ਸਾਹਮਣੇ ਲੋਕ ਆਉਣ ਤਾਂ ਇਹ ਸਾਨੂੰ ਬਹੁਤ ਖਾਸ ਧਿਆਨ ਰੱਖਣ ਦੀ ਲੋੜ ਹੈ ਵੀ ਇਹ ਨਫ਼ਰਤ ਦੇ ਖਾਤੇ ਵਿੱਚ ਨਾ ਪਵੇ। ਤੇ ਜਿਹੜਾ ਕਰਨ ਵਾਲਾ ਕੰਮ ਆ, ਜਿਹੜੀਆਂ ਪੰਚਾਇਤਾਂ ਇਹਦੇ ਉੱਤੇ ਰੈਜ਼ੋਲੂਸ਼ਨ ਲਿਆ ਰਹੀਆਂ, ਮਤੇ ਲਿਆ ਰਹੀਆਂ, ਉਹ ਇਕੱਲੀਆਂ ਨਾ ਹੋਣ। ਵੇਖੋ ਵੀ ਇੱਥੇ ਇੱਕ ਐਸਐਸਪੀ ਰੈਂਕ ਦਾ ਅਫਸਰ ਦਾਅਵੇ ਮਾਰ ਰਿਹਾ ਪੰਚਾਇਤਾਂ ਨੂੰ, ਉਹਦੇ ਕੋਲ ਕੀ ਇਖਤਿਆਰ ਆ ਕਿ ਉਹ ਕਿਸੇ ਪਿੰਡ ਦੀ ਪੰਚਾਇਤ ਨੂੰ ਦੱਸੇਗਾ ਕਿ ਪਿੰਡ ਦੀ ਪੰਚਾਇਤ ਨੇ ਕੀ ਫੈਸਲਾ ਲੈਣਾ ਆ। ਜਿਹੜੇ ਲੋਕ ਕਿਸੇ ਧਰਤੀ ਤੇ ਸਦੀਆਂ ਤੋਂ ਰਹਿੰਦੇ ਆ ਰਹੇ ਆ, ਉਹਨਾਂ ਲੋਕਾਂ ਨੇ ਆਪਦੀ ਪੰਚਾਇਤ ਚੁਣੀ ਆ, ਉਹ ਪੰਚਾਇਤ ਫੈਸਲਾ ਲੈ ਰਹੀ ਆ ਤੇ ਇੱਕ ਖਾਕੀ ਵਰਦੀਧਾਰੀ ਨੂੰ ਇੱਥੇ ਕੀ ਇਖਤਿਆਰ ਆ ਕਿ ਉੱਥੇ ਆ ਕੇ ਦਾਅਵੇ ਮਾਰੇ। ਤਾਂ ਇੱਥੇ ਜਿਹੜੀਆਂ ਮੋਹਤਬਰ ਜਥੇਬੰਦੀਆਂ ਬੈਠੀਆਂ ਆ ਤੇ ਬੜੇ ਵੀਰ ਮੈਂ ਇੱਥੇ ਜਿਹੜੇ ਦੇਖ ਸਕਦਾ ਸਾਹਮਣੇ ਬੈਠੇ ਇਸ ਮੁੱਦੇ ਦੇ ਉੱਪਰ ਕੰਮ ਕਰ ਰਹੇ ਆ, ਤਾਂ ਮੇਰੀ ਉਹਨਾਂ ਨੂੰ ਬੇਨਤੀ ਆ ਕਿ ਆਪਾਂ ਪੰਜਾਬ ਦੇ ਵਿੱਚ ਇੱਕ ਮਹਾ ਪੰਚਾਇਤ ਜਾਂ ਟਰਮੀਨੋਲੋਜੀ ਤੁਸੀਂ ਕੋਈ ਵੀ ਵਰਤ ਲਓ, ਜਿਹੜੀਆਂ ਪੰਚਾਇਤਾਂ ਮਤੇ ਪਾ ਰਹੀਆਂ ਉਹਨਾਂ ਨੂੰ ਕਿਸੇ ਇੱਕ ਥਾਂ ਤੇ ਸੱਦ ਕੇ ਤੇ ਪਬਲਿਕ ਡੋਮੇਨ ਦੇ ਵਿੱਚ ਇੱਕ ਰੈਜ਼ੋਲੂਸ਼ਨ ਲਿਆਂਦਾ ਜਾਵੇ। ਜਿਹੜੇ ਪੰਜਾਬ ਦੇ ਮਸਲੇ ਆ ਸਾਡੇ ਕੋਲ, ਜਿਹੜਾ ਆਪਣੇ ਕੋਲ ਕੀ ਓਟ ਆ, ਕੀ ਆਸਰਾ ਹੈ, ਗੁਰੂ ਮਹਾਰਾਜ ਤੋਂ ਬਾਅਦ ਦੂਜਾ ਆਸਰਾ ਸੰਗਤ ਆ। ਜਿਹੜੀ ਗੱਲ ਗੁਰੂ ਨਾਨਕ ਪਾਤਸ਼ਾਹ ਨੇ ਸਿੱਧ ਗੋਸ਼ਟ ਦੇ ਵਿੱਚ ਵੀ ਕਹੀ ਸੀ ਕਿ ਇਹ ਗੁਰੂ ਸ਼ਬਦ ਤੋਂ ਬਾਅਦ ਜਿਹੜਾ ਮੇਰਾ ਦੂਜਾ ਆਸਰਾ ਆ ਉਹ ਸੰਗਤ ਆ, ਤੇ ਜਿਹੜਾ ਸਾਡੇ ਕੋਲ ਅੱਜ ਆਸਰਾ ਆ ਸੰਗਤ ਆ, ਅਸੀਂ ਪਬਲਿਕ ਡੋਮੇਨ ਦੇ ਵਿੱਚ ਰੈਜ਼ੋਲੂਸ਼ਨ ਲਿਆਈਏ। ਜਿਹੜਾ ਪ੍ਰਵਾਸੀਆਂ ਵਾਲਾ ਮਸਲਾ ਆ, ਜਿੰਨੀਆਂ ਪੰਚਾਇਤਾਂ ਨੇ ਮਤੇ ਪਾਏ ਆ, ਆਪਾਂ ਉਹਨਾਂ ਨੂੰ ਇੱਕ ਮੰਚ ਤੇ ਇਕੱਠਾ ਕਰੀਏ, ਸਾਰਿਆਂ ਦੀ ਸਲਾਹ ਦੇ ਨਾਲ ਕੋਈ ਸਾਂਝਾ ਥਾਂ ਦੇਖੀਏ, ਉਹ ਸਾਰੀਆਂ ਪੰਚਾਇਤਾਂ ਦੇ ਮੋਹਤਬਰ ਉੱਥੇ ਆਉਣ ਤੇ ਸਮੂਹਿਕ ਰੂਪ ਦੇ ਵਿੱਚ ਇੱਕ ਵੱਡਾ ਰੈਜ਼ੋਲੂਸ਼ਨ ਲਿਆਂਦਾ ਜਾਵੇ ਕਿ ਅਸੀਂ ਪੰਜਾਬ ਦੇ ਵਿੱਚ ਅਜਿਹਾ ਰੈਜ਼ੋਲੂਸ਼ਨ ਚਾਹੁੰਦੇ ਹਾਂ ਕਿ ਹਰ ਕੋਈ ਬੰਦਾ ਆ ਕੇ ਪੰਜਾਬ ਦੀ ਧਰਤੀ ਦੇ ਉੱਤੇ ਮਾਲਕ ਨਾ ਬਣੇ, ਵੋਟਰ ਨਾ ਬਣੇ। ਫਿਰ
ਜਿਹੜੀਆਂ ਇੱਕਾ ਦੁੱਕਾ ਘਟਨਾਵਾਂ ਵਾ ਜਿਹਨੂੰ ਨਫ਼ਰਤ ਦੇ ਰੂਪ 'ਚ ਪ੍ਰਚਾਰਿਆ ਜਾਂਦਾ ਉਹ ਪਿੱਛੇ ਰਹਿ ਜਾਣਗੀਆਂ ਤੇ ਜਿਹੜਾ ਉਹਦੇ ਉੱਪਰ ਨੈਰੇਟਿਵ ਜਾਊਗਾ ਉਹ ਕਲੈਕਟਿਵ ਰੂਪ ਦੇ ਵਿੱਚ ਜ਼ਿੰਮੇਵਾਰ ਸੱਜਣਾ ਵੱਲੋਂ, ਜ਼ਿੰਮੇਵਾਰ ਵਿਅਕਤੀਆਂ, ਜ਼ਿੰਮੇਵਾਰ ਸੰਸਥਾਵਾਂ ਤੇ ਪੰਚਾਇਤਾਂ ਵੱਲੋਂ ਜਾਊਗਾ, ਜਿਹਨੂੰ ਢਾਹ ਲਾਉਣੀ ਜਿਹੜੀ ਸਟੇਟ ਵਾਸਤੇ ਤੇ ਇਹਨਾਂ ਲੋਕਾਂ ਵਾਸਤੇ ਬਹੁਤ ਮੁਸ਼ਕਲ ਹੋਊਗੀ। ਪਹਿਲੀ ਗੱਲ ਤਾਂ ਇਹ ਆ। ਦੂਸਰੀ ਗੱਲ ਆ ਜਿਹੜੀ ਫੇਕ ਐਨਕਾਊਂਟਰਸ ਵਾਲੀ ਆ। ਆਪਾਂ ਪਿਛਲੇ ਸਮੇਂ ਦੇ ਜਦੋਂ ਗੱਲ ਕਰਦੇ ਆ 90s ਦੀ ਤਾਂ ਉਹਦੇ ਵਿੱਚ ਸਾਡੇ ਜ਼ਬਾਨ ਦੇ ਉੱਪਰ ਨਾਮ ਹੁੰਦੇ ਆ, ਜਿਵੇਂ ਬੇਅੰਤਾ ਬੁੱਚੜ, ਬਿਸ਼ੂ ਰਾਮ ਦਾ ਨਾਮ ਆ, ਸਵਰਨ ਘੋਟਨੇ ਦਾ ਨਾਮ ਆ, ਜਿਹੜਾ ਸੂਬਾ ਮਾਰਿਆ ਉਹਦਾ ਨਾਮ ਆ। ਤਾਂ ਇੱਕ ਟੈਕਨੀਕ ਹੁੰਦੀ ਆ ਬੀਇੰਗ ਅ ਸਟੂਡੈਂਟ ਆਫ ਮਾਸ ਕਮਿਊਨੀਕੇਸ਼ਨ ਕਿ ਜਿਹੜੇ ਪ੍ਰੋਪੇਗੈਂਡਾ ਦੀ ਟੈਕਨੀਕ ਆ ਉਹਦੇ 'ਚ ਨੇਮ ਕਾਲਿੰਗ ਸਭ ਤੋਂ ਵੱਡੀ ਟੈਕਨੀਕ ਆ ਕਿ ਇੱਕ ਤਾਂ ਤੁਸੀਂ ਅਥਾਰਟੀ ਦੇ ਨਾਲ, ਇੱਕ ਸਿਸਟਮ ਦੇ ਨਾਲ, ਇੱਕ ਹਕੂਮਤ ਦੇ ਨਾਲ ਮੱਥਾ ਲਾਈ ਬੈਠੇ ਜੇ। ਉਹ ਲਗਾਤਾਰ ਚੱਲਦਾ ਰਹਿਣਾ ਜਦੋਂ ਤੱਕ ਤੁਹਾਡੀ ਬੰਦ ਖਲਾਸੀ ਨਹੀਂ ਹੁੰਦੀ। ਪਰ ਉਹਦੇ ਵਿੱਚ ਇੱਕ ਟੈਕਨੀਕ ਹੁੰਦੀ ਆ ਕਿ ਬੰਦੇ ਨੂੰ ਸਿੰਗਲ ਆਊਟ ਕਰੋ। ਜਿਹੜੇ ਪੁਲਿਸ ਅਫਸਰ ਦੀ ਜ਼ਿੰਮੇਵਾਰੀ ਆ, ਜਿਹੜਾ ਜੇਲ੍ਹ ਸੁਪਰਡੈਂਟ ਆ, ਜਿਹਦੀ ਜੇਲ੍ਹ ਸੁਪਰਡੈਂਟ ਦੇ ਅਧੀਨ ਜੇਲ੍ਹ ਦੇ ਵਿੱਚ ਬੰਦਾ ਮਾਰਿਆ ਗਿਆ, ਉਹਦੀ ਨੇਮ ਕਾਲਿੰਗ ਹੋਵੇ, ਉਹਦਾ ਬਕਾਇਦਾ ਪੋਸਟਰ ਜਾਰੀ ਹੋਵੇ। ਜਦੋਂ ਨੇਮ ਕਾਲਿੰਗ ਹੁੰਦੀ ਆ, ਬੰਦਾ ਵੀ ਇੱਥੇ ਸਮਾਜ 'ਚ ਵੱਸਦਾ ਆ, ਉਹਦੇ ਪਰਿਵਾਰ ਆ, ਉਹਦੇ ਬੱਚੇ ਆ, ਉਹਦੇ ਬੱਚਿਆਂ ਨੂੰ ਸਵਾਲ ਹੋਊਗਾ, ਉਹਦੇ ਪਰਿਵਾਰ ਨੂੰ ਸਵਾਲ ਹੋਊਗਾ। ਆਪਣੇ ਕੋਲ ਉਦਾਹਰਨ ਆ ਇੱਥੇ ਇੱਕ ਕੇਸ ਦੇ ਵਿੱਚ ਐਸਪੀ ਜਿਹਨੇ ਅਮਰਤਪਾਲ ਸਿੰਘ ਦੀ ਮਾਤਾ ਨੂੰ ਮਾੜਾ ਬੋਲਿਆ ਤਾਂ ਉਹਨੇ ਗੱਲ ਕਿਸੇ ਕੋਲ ਮੰਨੀ ਕਿ ਮੈਂ ਇਹ ਗਲਤੀ ਕਰ ਬੈਠਾ, ਮੇਰੇ ਬੱਚਿਆਂ ਨੂੰ ਸਵਾਲ ਹੋਏ ਆ। ਤਾਂ ਜਿਹੜੀ ਨੇਮ ਕਾਲਿੰਗ ਟੈਕਨੀਕ ਆ ਸਾਡੇ ਪੁਰਾਣੇ ਮਤਲਬ ਸੰਘਰਸ਼ ਦੇ ਵਿੱਚ ਅਸੀਂ ਵਰਤੀ ਆ ਕਿ ਬਕਾਇਦਾ ਨਾਮ ਲੈ ਕੇ ਬੰਦੇ ਨੂੰ ਭੰਡੋ, ਉਹਦਾ ਪੋਸਟਰ ਜਾਰੀ ਹੋਵੇ, ਉਹਦਾ ਰੈਂਕ ਕੀ ਆ, ਉਹਦਾ ਪਿੰਡ ਕੀ ਆ, ਉਹਦਾ ਪਿਛੋਕੜ ਕੀ ਆ, ਕਿੱਥੋਂ ਆਇਆ ਆ। ਬੰਦੇ ਜਦੋਂ ਸਿੰਗਲ ਆਊਟ ਹੁੰਦੇ ਬੰਦਾ ਫਿਰ ਮਹਿਸੂਸ ਕਰਦਾ ਕਿ ਜਿਹੜਾ ਦਮਨਕਾਰੀ ਉਹਨਾਂ ਦੇ ਬਕਾਇਦਾ ਨਾਮ ਸਾਹਮਣੇ ਆਉਣ, ਉਹਨਾਂ ਦੀਆਂ ਪਬਲਿਕਲੀ ਲਿਸਟਾਂ ਬਣਨ ਤੇ ਸਿੱਖਾਂ ਦੇ ਇਕੱਠਾਂ ਦੇ ਵਿੱਚ ਉਹ ਲਿਸਟਾਂ ਲੱਗਣ, ਉਹਨਾਂ ਦੇ ਨਾਮ ਲੱਗਣ, ਉਹਨਾਂ ਦੇ ਪੋਸਟਰ ਲੱਗਣ। ਸੋ ਇਹ ਮੇਰੀਆਂ ਦੋ ਬੇਨਤੀਆਂ ਆ। ਪ੍ਰਵਾਸੀਆਂ ਵਾਲੇ ਮਸਲੇ ਤੇ ਆਪਾਂ ਇੱਕ ਵੱਡਾ ਕੱਟ ਸੱਦੀਏ ਪੰਜਾਬ 'ਚ, ਉੱਥੇ ਸਮੂਹਿਕ ਰੂਪ 'ਚ ਜ਼ਿੰਮੇਵਾਰ ਬੰਦੇ ਜਿਹੜਾ ਮਤਾ ਲਿਆਉਣ ਤੇ ਉਹੀ ਮੀਡੀਆ 'ਚ ਚੱਲੇ। ਤੇ ਜਿਹੜਾ ਫੇਕ ਐਨਕਾਊਂਟਰਸ ਵਾਲਾ ਮਸਲਾ ਆ, ਜਿਹੜੇ ਪੁਲਿਸ ਅਫਸਰ ਮੌਕੇ ਦੇ ਉੱਤੇ ਜਿਹੜੇ ਤੈਨਾਤ ਆ, ਜ਼ਿੰਮੇਵਾਰ ਆ, ਜਿਹੜੇ ਐਗਜ਼ੀਕਿਊਟ ਕਰ ਰਹੇ ਆ, ਉਹਨਾਂ ਦੀ ਨੇਮ ਕਾਲਿੰਗ ਹੋਵੇ, ਉਹਨਾਂ ਦੀਆਂ ਲਿਸਟਾਂ ਬਣਨ ਤੇ ਪਬਲਿਕ ਇਕੱਠਾਂ ਦੇ ਵਿੱਚ ਉਹਨਾਂ ਦੀਆਂ ਫੋਟੋਆਂ, ਉਹਨਾਂ ਦੀਆਂ ਲਿਸਟਾਂ ਜਾਰੀ ਕੀਤੀਆਂ ਜਾਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।